ਅਸੀਂ ਦਰਅਸਲ ਪਹਿਲਾਂ ਮੋਗੇ ਰਹਿੰਦੇ ਸੀ, ਡਿਸਟ੍ਰਿਕਟ ਫਿਰੋਜ਼ਪੁਰ ਸੀ। ਫਿਰ ਉਸ ਤੋਂ ਬਾਅਦ ਸੰਨ 1946 ਦੇ ਵਿੱਚ ਮੇਰੇ ਦਾਦਾ ਜੀ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ, ਬਾਹਰ ਵਿੱਚ ਰਿਟਾਇਰ ਬੰਦੇ ਸਨ, ਉਹਨਾਂ ਨੂੰ ਮਰੱਬੇ ਮਿਲੇ ਹੋਏ ਸੀ ਅਤੇ ਮੇਰੇ ਦਾਦਾ ਜੀ ਸੂਬੇਦਾਰ ਸਨ। ਅਸੀਂ ਮੋਗੇ ਸੀ ਰਹਿੰਦੇ। ਮੇਰੇ ਫਾਦਰ ਨੂੰ ਉਹਨਾਂ ਨੇ ਸੱਦ ਲਿਆ। ਮੇਰੇ ਫਾਦਰ ਉੱਥੇ ਚਲੇ ਗਏ ਜਦ ਕਿ ਉਹ ਨੰਬਰਦਾਰ ਸਨ। ਅਸੀਂ ਚੱਕ 65 ਵਿੱਚ ਚਲੇ ਗਏ ਜਿੱਥੇ ਕਿ ਸਾਡੀ ਜ਼ਮੀਨ ਸੀ, ਜਿਹੜਾ ਕਿ ਯੂਸਫ ਵਾਲਾ ਹੈ ਤੋਂ ਅਸੀਂ ਉਤਰ ਕੇ ਜਾਂਦੇ ਸਾਂ। ਮਿੰਟੂਮਰੀ ਚ ਸੀ ਸ਼ਾਇਦ, ਠੀਕ ਹੈ, ਸ਼ਾਇਦ ਇਹ ਜਗ੍ਹਾ ਮਿੰਟੂਮਰੀ ਚ ਸੀ ਸਾਡਾ ਚੱਕ 65। ਮੇਰੇ ਦਾਦਾ ਜੀ ਉਸ ਜਗ੍ਹਾ ਦੇ ਉੱਤੇ ਰਹਿੰਦੇ ਸਨ, ਗੁਜ਼ਰ ਗਏ, ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਫਾਦਰ ਇਕੱਲਾ ਬੇਟਾ ਸੀ, ਉਹਨਾਂ ਨੂੰ ਬੁਲਾਇਆ ਗਿਆ, ਚਲੇ ਗਏ। ਫਿਰ ਕੁਛ ਟਾਈਮ ਨਿਕਲਿਆ, ਜਿਸ ਤਰ੍ਹਾਂ ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ। ਉੱਥੇ ਉਹਨਾਂ ਦਿਨਾਂ ਦੇ ਵਿੱਚ ਬੜੇ ਝਗੜੇ ਰਗੜੇ ਜਿਹੇ ਹੋਣ ਲੱਗ ਗਏ, ਉਹ ਇਸ ਤਰ੍ਹਾਂ ਦੇ ਹੱਲੇ ਹੋਏ ਸੀ। ਫਿਰ ਸਾਡੇ ਉਸ ਚੱਕ ਦੇ ਉਹਨਾਂ ਸਾਰਿਆਂ ਨੇ ਸਲਾਹ ਬਣਾਈ ਕਿ ਅਸੀਂ ਇੱਕ ਜਗ੍ਹਾ 'ਤੇ ਇਕੱਠੇ ਹੋਈਏ, ਉੱਥੋਂ ਫਿਰ ਕੋਈ ਨਾ ਕੋਈ ਅਪਰੋਚ ਕਰਕੇ ਅੱਗੇ ਜਾਵਾਂਗੇ। ਵੈਸੇ ਸਾਡੇ ਨਾਲ ਮੁਸਲਮਾਨ ਸਾਡੇ ਮੁਜ਼ਾਰੇ ਸਨ, ਸਭ ਕੁਝ ਸੀਗਾ, ਲੇਕਿਨ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਤਾਂ ਫਿਰ ਸਾਰੇ ਉਹ ਵੀ ਲੋਕ ਵੀ ਤਾਂ ਸਾਡੇ ਤੋਂ ਪਛੜ ਜਾਣਗੇ, ਸਾਡੇ ਨਾਲ ਕਿਹੜੇ ਸਹਿਮਤ ਹੋਣਗੇ। ਦਾਦਾ ਜੀ ਨੂੰ 2 ਮਰੱਬੇ ਇਹ ਮਿਲੇ ਸਨ, ਅੱਧਾ ਕਿੱਲੋ ਅੱਬਾ ਸੀਗਾ ਮਿਲਿਆ ਇਹਦਾ ਨੰਬਰਦਾਰ ਦਾ। ਅਲੱਗ ਅਲੱਗ ਲੋਕ ਸਨ, ਉਹਨਾਂ ਵਿੱਚ ਮੁਸਲਮਾਨ ਵੀ ਸਨ, ਰਾਹ ਸਿੱਖ ਵੀ ਸਨ, ਠੀਕ ਹੈ, ਉਹ ਕੰਮ ਕਰਦੇ ਸਨ ਆਪਣੇ, ਠੀਕ ਹੈ। ਜਦੋਂ ਅਸੀਂ ਉੱਥੋਂ ਤੁਰੇ ਆ, ਸਾਡੇ ਪਿੰਡ ਦੇ ਸਾਰੇ ਲੋਕ ਚਲੇ ਆਏ। 77 ਚੱਕ ਉੱਥੇ ਸੀ। ਇਹ ਵੀ ਜੀ ਉੱਥੋਂ ਨਿਕਲੇ ਕਿਵੇਂ ਆਪਣੇ 65 ਚੱਕ ਪਿੰਡ ਤੋਂ 77 ਤੱਕ? ਅਸੀਂ ਗੱਡਿਆਂ ਤੇ। ਅੱਛਾ। ਹੁਣ ਸਾਡੇ ਕੋਲ ਤਾਂ ਗੱਡਾ ਨਹੀਂ ਸੀਗਾ, ਪਰ ਗੱਡੇ ਮੁਜ਼ਾਰਿਆਂ ਤੋਂ ਲਏ ਨਾ। ਅਸੀਂ 4 ਭੈਣਾਂ, ਇੱਕ ਭਰਾ ਸੀ ਸਾਡਾ। ਅੱਛਾ, ਫਾਦਰ ਸਾਹਿਬ। ਅਸੀਂ ਸਾਡੇ ਉਹ ਆਪਣੇ ਹੁੰਦੇ ਸੀ, ਹਵੇਲੀਆਂ ਹੀ ਹੁੰਦੀਆਂ ਸੀ ਸਾਡੀਆਂ, ਜਿਵੇਂ ਅਸੀਂ ਇਸ ਹਵੇਲੀ 'ਚ ਰਹਿੰਦੇ ਹਾਂ, ਜਿਹੜੇ ਸਾਡੇ ਮੁਜ਼ਾਰੇ ਨੇ ਉੱਧਰ। ਫਿਰ ਅਸੀਂ ਗੱਡਿਆਂ ਤੇ 77 ਚੱਕ 'ਚ ਗਏ ਸਾਂ। ਸੰਦੂਕ ਹੁੰਦਾ ਸੀ ਛੋਟਾ ਜਿਹਾ ਇੰਨਾ ਕੁ, ਉਹ ਲਿਆ ਸੀਗਾ ਤੇ ਅਸੀਂ ਸੋਚਿਆ ਵੀ ਅਸੀਂ ਜਾਣਾ, ਅਸੀਂ 2 ਦਿਨਾਂ ਨੂੰ ਵਾਪਸ ਆ ਜਾਵਾਂਗੇ। ਕੋਈ ਵਾਪਸ ਆ ਜਾਣਗੇ, ਇਹ 2-4 ਦਿਨ ਦੀ ਲੜਾਈ ਆ, ਆਪੇ ਠੀਕ ਹੋ ਜਾਏਗੀ। ਇਹ ਨਹੀਂ ਸੀ ਸਾਨੂੰ ਪਤਾ ਵੀ ਅਸੀਂ ਤਾਂ ਜੱਦੀ ਆਪਣੇ ਘਰ ਹੀ ਛੱਡ ਛੱਡਣੇ। ਫਿਰ ਮਿਲਟਰੀ ਆਈ, ਮਿਲਟਰੀ ਨਾਲ ਸਮਝੌਤਾ ਹੋਇਆ। ਉਹਨਾਂ ਨੇ ਫਿਰ ਆਖਿਆ ਵੀ ਤੁਸੀਂ ਕਾਫਲਾ ਬਣਾ ਲਓ। ਉਹਨਾਂ ਨੇ ਫਿਰ ਕਾਫਲੇ ਦੇ ਨਾਲ ਸਾਨੂੰ, ਅਸੀਂ ਕਾਫਲੇ ਦੇ ਨਾਲ ਆ ਗਏ। ਫਿਰ ਗੱਡਿਆਂ 'ਚ ਕਾਫਲਾ? ਹਾਂ, ਗੱਡੀਆਂ ਦੇ ਕਾਫਲਾ, ਜਿਸ ਤਰ੍ਹਾਂ ਲੰਮਾ ਬੈਲ ਗੱਡੀਆਂ 'ਚ। ਹਾਂ, ਬੈਲ ਗੱਡੀਆਂ 'ਚ। ਅਸੀਂ ਜਿੱਥੋਂ ਲੰਘਦੇ ਸਾਂ, ਸਾਡੇ ਸੱਜੇ ਪਾਸੇ ਵੀ ਜਿਹੜੇ ਪਿੰਡ ਹੁੰਦੇ ਸਨ, ਉਹਨਾਂ ਦੇ ਵਿੱਚੋਂ ਵੀ ਲਾਸ਼ਾਂ, ਇੱਧਰੋਂ ਵੀ ਲਾਸ਼ਾਂ, ਮੁਸ਼ਕ ਬੜੀ ਆਉਂਦੀ। ਕੋਈ ਉਹ ਪਿਆ, ਕੋਈ ਉਹ ਪਿਆ, ਔਰਤਾਂ, ਬੰਦੇ, ਤੇ ਉਹ ਸਿੱਖ ਹੀ ਹੋ ਸਕਦੇ ਨੇ। ਤਾਂ ਫਿਰ ਅਸੀਂ ਆ ਕੇ ਫਾਜ਼ਿਲਕਾ, ਫਿਰ ਅਸੀਂ ਮੋਗੇ ਆ ਗਏ। ਫਿਰ ਅਸੀਂ ਮੋਗੇ ਆਏ, ਰਸਤੇ 'ਚ ਜਾ ਰਹੇ ਤੇ ਇੱਕ ਲੜਕਾ ਰੋ ਰਿਹਾ ਸੀ ਤੇ ਮੇਰੇ ਫਾਦਰ ਅੱਗੇ ਸੀ ਸਾਡੇ। ਉਹ ਕਹਿੰਦੇ, ਕਾਕਾ ਤੂੰ ਕਿਉਂ ਰੋਣਾ? ਮੁਸਲਮਾਨ ਮੁੰਡਾ ਸੀ, ਕੋਈ 12-13 ਸਾਲ ਦਾ। ਕਹਿੰਦੇ, ਕਾਕਾ ਤੂੰ ਕਿਉਂ ਰੋਣਾ ਹੈ? ਕਹਿੰਦਾ, ਜੀ ਮੇਰਾ ਅੱਬਾ ਮਾਰਦਾ। ਮੇਰੇ ਫਾਦਰ ਕਹਿੰਦੇ, ਅੱਛਾ ਚੱਲ ਤੂੰ ਨਾ ਇਹਨਾਂ ਲੜਕੀਆਂ ਦੇ ਨਾਲ ਬੈਠ ਜਾ, ਇੱਥੇ ਤੈਨੂੰ ਅੱਗੇ ਜਾ ਕੇ ਦੇਖ ਕਰਦਾ। ਫਿਰ ਜੀ ਜਦੋਂ ਉਹਦਾ ਬਾਪ ਆਇਆ, ਸਾਨੂੰ ਕਹਿੰਦਾ, ਆ ਮੇਰਾ ਅੱਬਾ ਹੈ। ਸਾਡੇ ਵੀ ਜਿਹੜੇ ਆਂਸੂ ਸੀ, ਅੱਛਾ, ਬਹੁਤ ਨਿਕਲੇ ਵੀ ਵੇਖੋ। ਅੱਛਾ, ਉਹ ਸਮਝ ਰਿਹਾ ਸੀ ਮੇਰੇ ਅੱਬਾ ਮਰ ਗਿਆ, ਪਰ ਅੱਬਾ ਉਹਦਾ ਜਿਉਂਦਾ ਸੀਗਾ? ਨਹੀਂ, ਜਿਉਂਦਾ ਨਹੀਂ ਸੀਗਾ, ਉਹ ਮਰਿਆ ਪਿਆ ਸੀ। ਦਾਦਾ ਸੀ ਮੇਰਾ ਅੱਬਾ। ਅੱਛਾ, ਡੈਡ ਬੋਡੀ ਦੇਖ ਲਈ? ਹਾਂ, ਡੈਡ ਬੋਡੀ ਦੇਖ ਲਈ। ਫਿਰ ਅਸੀਂ ਸਾਡਾ ਉਹ ਮੁੰਡਾ ਫਾਜ਼ਿਲਕਾ ਤੱਕ ਆਇਆ। ਫਿਰ ਅਸੀਂ ਫਾਜ਼ਿਲਕਾ ਤੇ ਫਿਰ ਮੇਰੇ ਫਾਦਰ ਨੂੰ ਕੋਈ ਥਾਣੇਦਾਰ ਜਾਣਦਾ ਸੀ, ਉਹਨਾਂ ਨੇ ਫਿਰ ਉਸ ਲੜਕੇ ਨੂੰ ਕਰਤਾ ਕਿ ਇਸ ਤਰ੍ਹਾਂ ਕਰਕੇ ਰਸਤੇ 'ਚ ਸਾਨੂੰ ਮਿਲਿਆ ਸੀ। ਪਤਾ ਕਿ ਮੇਰੇ ਫਾਦਰ ਜਿਹੜੇ ਸੀ ਬੜੇ ਪਰਉਪਕਾਰੀ ਸਨ, ਧਾਰਮਿਕ ਬੰਦੇ ਸਨ। ਤੇ ਸੋ ਬਸ ਇਸ ਤਰ੍ਹਾਂ ਬਚਾਇਆ ਨਾ ਫਿਰ। ਹਾਂਜੀ, ਇਸ ਤਰ੍ਹਾਂ ਕਰਕੇ ਦੁਖੀ ਹੋ ਕੇ ਅਸੀਂ ਪਾਕਿਸਤਾਨ ਚੋਂ ਆਏ। ਸੇਫ ਆ ਗਏ ਤੁਸੀਂ? ਹਾਂ, ਅਸੀਂ ਸੇਫ ਆ ਗਏ। ਜਿਹੜਾ ਸਾਡਾ ਕਾਫਲਾ ਸੀ ਨਾ, ਉਹ ਸੇਫ ਆਇਆ, ਮਿਲਟਰੀ ਸੀ ਨਾਲ। ਕਦੇ ਮੁੜ ਕੇ ਗਏ ਤੁਸੀਂ ਉੱਥੇ? ਆਪਣਾ ਪਿੰਡ ਦੇਖਿਆ? ਨਹੀਂ ਗਏ, ਜੀ ਨਹੀਂ ਕੀਤਾ ਜਾਣ ਨੂੰ। ਕੀ ਕਰਨਾ ਜਾ ਕੇ? ਉਹ ਜ਼ਿਆਦਾ ਅੰਦਰ ਹੈਗੀਆਂ ਜ਼ਰੂਰ ਨੇ, ਮਤਲਬ ਉਹ ਦੇਖ ਕੇ ਫਿਰ ਹੋਰ ਔਖਾ ਬੰਦਾ ਹੁੰਦਾ। ਮੇਰੇ ਹਸਬੈਂਡ ਡਸਕਾ ਸਿਆਲਕੋਟ ਆਪਣਾ, ਉਹ ਸਿਆਲਕੋਟ ਸਾਈ ਸਨ। ਇਹ ਲਾਹੌਰ ਪੜ੍ਹਦੇ ਸਨ। ਜਦੋਂ ਫਿਰ ਇਹਨਾਂ ਨੇ ਆ ਕੇ ਆਪਣੇ ਪਿੰਡ ਦੇਖਿਆ ਤੇ ਘਰ-ਬਾਰ ਸਾਰੇ ਲੋਕ ਚਲੇ ਗਏ ਸੀ, ਕਿਉਂਕਿ ਆਪੋ ਤਾਪੀ ਸਾਰਿਆਂ ਨੂੰ ਬਣ ਗਈ ਨਹੀਂ ਸੀ ਵੀ ਅਸੀਂ ਰਿਸ਼ਤੇਦਾਰਾਂ ਨੂੰ ਇਕੱਠਾ ਕਰੀਏ ਜਾਂ ਕੁਛ। ਉਹ ਗੱਲ ਉਹਨਾਂ ਦਿਨਾਂ ਵਿੱਚ ਹਰ ਇੱਕ ਬੰਦੇ ਨੂੰ ਆਪਣੀ ਸੈਲਫਿਸ਼ ਸੀ ਵੀ ਆਪਾਂ ਨਿਕਲ ਗਏ।
ਕੀ ਅੰਕਲ ਦਾ ਕੀ ਨਾਂ ਸੀਗਾ ਜੀ ਪੂਰਾ? ਹਾਂਜੀ, ਉਹਨਾਂ ਦਾ ਨਾਂ ਸੀ ਸਰਦਾਰ ਗੁਰਦੀਪ ਸਿੰਘ ਸਾਹੀ। ਗੁਰਦੀਪ ਸਿੰਘ ਸਾਹੀ। ਹਾਂ, ਲਾਹੌਰ ਤੋਂ ਆਪਣੇ ਪਿੰਡ ਗਏ, ਜਿਹੜਾ ਕਿ ਸਾਈਆਂ ਵਾਲਾ ਪਿੰਡ, ਸਾਈਆਂ ਸਟੇਸ਼ਨ ਜਿਹੜਾ ਇਹਨਾਂ ਨੇ ਆਪ ਮਨਜ਼ੂਰ ਕਰਾ ਕੇ ਬਣਾਇਆ ਹੋਇਆ ਸੀ, ਕਿਉਂਕਿ ਅੱਛਾ ਪਰਿਵਾਰ ਸੀਗਾ। ਚਲੋ ਇਸ ਤਰ੍ਹਾਂ ਕਰਕੇ ਚਲੋ ਜਿਸ ਤਰ੍ਹਾਂ ਵੀ ਅਪਰੋਚ ਨਾਲ ਉਹ ਬਣ ਗਿਆ। ਫਿਰ ਆ ਕੇ ਸਟੇਸ਼ਨ ਤੇ ਆਏ ਤੇ ਫਿਰ ਮੌਬ ਉਹਨਾਂ ਦੇ ਮਗਰ ਆ ਗਿਆ। ਸਟੇਸ਼ਨ ਮਾਸਟਰ ਦੇ ਕਮਰੇ ਦੇ ਵਿੱਚ ਟਾਈਮ ਪਾਸ ਕੀਤਾ, ਅੰਦਰ ਵੜ ਗਏ ਅਸੀਂ। ਜਿਹੜਾ ਕੋਈ ਅੰਦਰ ਹੈ ਉਹਨੂੰ ਨਹੀਂ ਛੱਡਣਾ, ਸਰਦਾਰ ਮੁੰਡੇ ਨੂੰ। ਫਿਰ ਇੰਨੇ ਚਿਰ ਨੂੰ ਮਿਲਟਰੀ ਆ ਗਈ, ਹਾਂ, ਸਟੇਸ਼ਨ ਤੇ। ਉਹ ਦੌੜ ਗਏ, ਬਾਹਰ ਨਿਕਲੇ। ਇਹਨਾਂ ਨੇ ਆਪਣਾ, ਫਿਰ ਉਹ ਕਹਿੰਦੇ ਕਿ ਤੁਸੀਂ ਕੀ ਕਾਕਾ ਤੂੰ ਕਿੱਥੇ ਫਸ ਗਿਆ? ਫਿਰ ਉਹਨੇ ਕਿਹਾ ਵੀ ਮੈਂ ਇਸ ਤੇ ਪੜ੍ਹਦਾ ਸੀਗਾ, ਮੈਂ ਫਿਰ ਇੱਥੇ ਆਇਆ। ਪਿੰਡ ਮੇਰੇ ਹੈ ਨਹੀਂ ਘਰ, ਕੋਈ ਵੀ ਘਰ। ਉਹਨਾਂ ਨੇ ਫਿਰ 2 ਦਿੱਤੇ ਜੀ ਇਹਨਾਂ ਦੇ ਨਾਲ ਸਿਪਾਹੀ। ਉਹ ਫਿਰ ਇਹ ਗੱਡੀ ਤੇ ਆਏ, ਅਟਾਰੀ ਆ ਕੇ ਫਿਰ ਇਹ ਕੈਂਪ 'ਚ ਦੇਖਿਆ ਇਹਨਾਂ ਨੇ। ਰਿਸ਼ਤੇਦਾਰ ਉੱਥੇ ਸਨ। ਲੋਕ ਜ਼ਮੀਨਾਂ ਦੇ ਵਿੱਚ ਘੜਾ ਰੱਖਦੇ ਸਨ, ਘੜੇ 'ਚ ਸਾਰਾ ਸਮਾਨ ਪਾਉਣਾ ਤੇ ਦੱਬ ਕੇ ਕੰਧ ਦੇ ਵਿੱਚ ਜਾਂ ਹੇਠਾਂ ਕਰਦੇ ਸੀ। ਉਦੋਂ ਲੋਕਰ ਨਹੀਂ, ਲੇਕਿਨ ਇਹ ਜਦੋਂ ਆਪਣੇ ਘਰ ਛੱਡਣੇ ਪੈ ਫਿਰ ਮੁਸ਼ਕਿਲ ਤਾਂ ਹੋ ਹੀ ਜਾਂਦੀ। ਸਾਡੀ ਇੱਕੋ ਭੂਆ ਸੀ, ਇੱਕ ਮੇਰੇ ਫਾਦਰ, ਦੋਨੋਂ ਭੈਣ ਭਰਾ। ਉਹਨਾਂ ਦਿਨਾਂ ਦੇ ਵਿੱਚ ਮੇਰੇ ਫੁੱਫੜ ਜੀ ਮੁਲਤਾਨ ਐਜ਼ ਏ GC ਰਿਟਾਇਰ ਹੋਏ ਸਨ 45 ਚ, ਜਿਨ੍ਹਾਂ ਦਾ ਨਾਂ ਸੀ ਸਰਦਾਰ ਇਕਬਾਲ ਸਿੰਘ, ਸਰਦਾਰ ਬਹਾਦਰ। ਮਤਲਬ ਬ੍ਰਿਟਿਸ਼ ਹਕੂਮਤ ਦੇ ਵਿੱਚ ਉਹ ਮੁਲਤਾਨ ਦੇ DC ਰਹੇ। ਹਾਂ, DC ਰਹੇ। ਜਿਹੜਾ ਬਹਾਦਰ ਨਾਂ ਲੱਗਦਾ ਸੀ ਉਹ ਕਿਸੇ ਦੇ ਲੱਗਦਾ ਸੀ। ਹੋਰ ਵੀ ਸਾਡੇ ਕਈ ਰਿਸ਼ਤੇਦਾਰ ਹੈ, ਉਹਨਾਂ ਦੇ ਵੀ ਇਸ ਤਰ੍ਹਾਂ ਹੀ ਆ ਵੀ ਮਤਲਬ ਕਿ ਸਰਦਾਰ ਬਹਾਦਰ ਦਾ ਖਿਤਾਬ ਉਹਨਾਂ ਨੂੰ ਮਿਲਦਾ ਸੀ, ਜਿਹੜੇ ਕੋਈ ਉਹਨਾਂ ਦੇ ਮੁਤਾਬਕ ਚੰਗੇ ਕੰਮ ਕਰਦੇ ਸਨ। ਕਿ ਇੱਥੇ ਪਟਿਆਲੇ ਆ ਗਏ, ਉਹਨਾਂ ਨੂੰ ਇੱਥੇ TB ਹਸਪਤਾਲ ਦੇ ਸਾਹਮਣੇ ਇੱਕ ਨਿਰੰਕਾਰੀ ਭਵਨ ਹੈ, ਮਗਰਲੇ ਪਾਸੇ ਕੋਠੀ ਹੈ, ਸ਼ਹੂਰ ਮੰਜ਼ਲ ਉਹਦਾ ਨਾਮ, ਉਹ ਉਹਨਾਂ ਨੂੰ ਅਲਾਟ ਹੋਈ। ਤੁਹਾਡੇ ਮੇਰੇ ਫੁੱਫੜ ਜੀ ਉਹਨਾਂ ਦੇ ਪਰਿਵਾਰ ਨੂੰ? ਹਾਂ, ਫਿਰ ਉਹ ਇੱਥੇ ਰਹਿੰਦੇ ਰਹੇ। ਓਕੇ। ਫਿਰ ਕਾਫੀ ਟਾਈਮ ਇੱਥੇ ਰਹੇ। ਉਸ ਤੋਂ ਬਾਅਦ ਉਹ ਕਰਨਾਲ ਚਲੇ, ਕਿਉਂਕਿ ਉਹ ਜ਼ਮੀਨਾਂ ਉਹਨਾਂ ਨੂੰ ਕਰਨਾਲ ਮਿਲੀਆਂ। ਪਾਕਿਸਤਾਨ ਦੇ ਵਿੱਚ ਸਮਝੋ ਤਾਂ 2 ਸਾਲ ਹੀ ਰਹੇ ਆ, ਫਿਰ ਵਾਪਸ ਮੋਗੇ ਆ ਗਏ। ਉਹ ਟਾਈਮ ਚੰਗਾ ਸੀ, ਲੋਕ ਇੱਜ਼ਤ ਕਰਦੇ। ਉਦੋਂ ਹਰ ਇੱਕ ਬੰਦਾ ਪਿੰਡ ਦੀ ਕੁੜੀ ਨੂੰ ਸਤਿਕਾਰ ਨਾਲ ਆਪਣੀ ਧੀ ਭੈਣ ਵਜੋਂ ਦੇਖਦਾ ਸੀ। ਹਾਂ, ਕਿ ਸਾਡੇ ਹੁਣ ਤਾਂ ਜਿਹਦੀ ਧੀ ਹੈ ਉਹਦੀ ਧੀ ਹੈ, ਜਿਹਦੀ ਭੈਣ ਹੈ ਭੈਣ ਹੈ। ਨਾ ਉਹ ਟਾਈਮ ਰਿਹਾ ਨਾ ਇਹ ਰਿਹਾ, ਅੱਗੋਂ ਪਤਾ ਨਹੀਂ ਕਿਸਾ ਆਏਗਾ। ਲੇਕਿਨ ਲੋਕ ਸਮਝਦੇ ਨਹੀਂ ਇਸ ਗੱਲ। ਮੈਂ ਇਹ ਕਹਿੰਦੀ ਹਾਂ ਵੀ ਜ਼ਿੰਦਗੀ ਦੇ ਵਿੱਚ ਸਾਰਿਆਂ ਦਾ ਆਪਸ ਦੇ ਵਿੱਚ ਪਿਆਰ ਹੋਵੇ, ਸਭ ਕੁਝ ਹੋ ਜਾਂਦਾ। ਨਾ ਹੋਵੇ ਤਾਂ ਫਿਰ ਕੁਝ ਵੀ ਨਹੀਂ ਹੋਣਾ।